ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 27 ਅਗਸਤ 2015 11 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅਸੀਂ ਜਦੋਂ ਵੀ ਭਾਰਤ ਦੇ 47 ਤੋਂ ਬਾਅਦ ਬਣੇ ਹਾਕਮਾਂ ਦੀ ਵਾਅਦਾ ਖਿਲਾਫੀ ਦੀ ਬਿਲਟ ਇਨ ਆਦਤ ਦੀ ਗੱਲ ਕਰਦੇ ਹਾਂ, ਉਹਨਾਂ ਵੱਲੋਂ ਚਾਣਕਿਆ ਨੀਤੀ ਤੇ ਅਮਲ ਕਰਦਿਆਂ ਸਾਮ ਦਾਮ ਦੰਡ ਭੇਦ ਦੇ ਹਥਿਆਰਾਂ ਦੀ ਗੱਲ ਕਰਦੇ ਹਾਂ, ਜਾਂ ਇੰਨਾ ਵੱਡਾ ਝੂਠ ਬੋਲਣਾ ਕਿ ਅਲਟੀਮੇਟਲੀ ਕੋਈ ਇਹ ਸੋਚ ਨਾ ਸਕੇ ਕਿ ਇਹ ਝੂਠ ਹੋ ਸਕਦਾ ਹੈ, ਉਹਨਾਂ ਦੇ ਇਸ ਰੁਝਾਨ ਦੀ ਗੱਲ ਕਰਦੇ ਹਾਂ, ਤੇ ਫਿਰ ਕੋਈ ਨਾ ਕੋਈ ਸਬੂਤ ਕਿਤੇ ਨਾ ਕਿਤੇ ਕਿ ਤਬ ਬਾਤ ਔਰ ਥੀ ਅਬ ਬਾਤ ਔਰ ਹੈ ਉਸ ਦੇ ਮਿਲ ਜਾਂਦੇ ਨੇ। 1947 ਤੋਂ ਹੁਣ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਜਿੰਨੇ ਕੁ ਰਹੇ, ਨਹਿਰੂ ਖਾਨਦਾਨ ਦਾ ਹੀ ਰਿਹਾ, ਨਹਿਰੂ ਲੰਬਾ ਵਕਤ ਰਿਹਾ, ਫਿਰ ਇੰਦਰਾ ਗਾਂਧੀ, ਰਾਜੀਵ ਗਾਂਧੀ ਜੀ, ਉਹਨਾਂ ਵਿੱਚ ਇੱਕ ਬਰੀਫ ਕੁਛ ਮਹੀਨੇ, ਸ਼ਾਇਦ 17-18 ਮਹੀਨੇ ਦੀ ਜਿਹੜੀ ਟਰਮ ਹੈ ਉਹ ਲਾਲ ਬਹਾਦਰ ਸ਼ਾਸਤਰੀ ਦੀ ਰਹੀ। 27 ਮਈ 1964 ਨੂੰ ਨਹਿਰੂ ਮਰਿਆ ਔਰ ਉਸ ਤੋਂ ਬਾਅਦ ਗੁਲਜ਼ਾਰੀ ਲਾਲ ਨੰਦਾ ਟੈਂਪਰੇਰੀ ਬਣੇ, ਲੇਕਿਨ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਰਹੇ। ਉਹ ਲਾਲ ਬਹਾਦਰ ਸ਼ਾਸਤਰੀ ਦਾ ਨਾਂ ਇਮਾਨਦਾਰੀ ਦੇ ਲਈ ਜਾਣਿਆ ਜਾਂਦਾ ਹੈ। ਉਸ ਬਾਰੇ ਬਹੁਤ ਸਾਰੀਆਂ ਕਹਾਣੀਆਂ ਮਸ਼ਹੂਰ ਨੇ ਕਿ ਜਦੋਂ ਉਹ ਫੋਰਨ ਟ੍ਰਿਪ ਤੇ ਵੀ ਜਾਂਦਾ ਸੀ, ਉਸ ਦੀ ਘਰਵਾੜੀ ਸ਼ਾਸਤਰੀ ਦੀ ਲਲਿਤਾ ਪਵਾਰ, ਬਹੁਤ ਸਾਦਾ ਔਰਤ, ਉਹਨੂੰ ਨਾਲ ਲੈ ਜਾਂਦਾ ਸੀ। ਮਸਰਾਂ ਦੀ ਦਾਲ ਜਾਂ ਮੂੰਗੀ ਦੀ ਦਾਲ, ਚੌਲ, ਉਹਨੇ ਕੋਈ ਵੀ ਈਵਨ ਜਿਹੜਾ ਵੀ ਸਟੇਟ ਭੋਜ ਆ ਉਹਦੀ ਥਾਂ ਉਹਨੇ ਆਪਣੀ ਸਾਦਾ ਦਾਲ ਜਿਹੜੀ ਹੈ, ਚੌਲ, ਉਹੀ ਉਹਦੀ ਖੁਰਾਕ ਸੀ ਜੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਉਸ ਨੇ ਆਪਣੇ ਜੀਵਨ 'ਚ ਕੋਈ ਪੈਸੇ ਇਕੱਠੇ ਨਹੀਂ ਕੀਤੇ ਔਰ ਉਹਦੀ ਮੌਤ ਤੋਂ ਬਾਅਦ ਸ਼ਾਸਤਰੀ ਦੀ, ਉਹਨਾਂ ਦੀ ਪਤਨੀ ਔਰ ਈਵਨ ਬੇਟਾ ਭਾਵੇਂ ਇੱਕ ਦੀ ਵਾਰੀ MP ਬਣਿਆ, ਉਹ ਆਮ ਹਾਲਤ 'ਚ ਜਿਉਂਦੇ ਰਹੇ। ਸੋ ਇਹ ਬਿਲਕੁਲ ਉਲਟ ਸੀ ਬਾਕੀਆਂ ਦੇ, ਜਿਵੇਂ 47 ਤੋਂ ਬਾਅਦ ਬਹੁਤੇ ਜਿਹੜੇ ਨੇ ਉਹਨਾਂ ਨੇ ਦੋਨਾਂ ਹੱਥਾਂ ਦੇ ਨਾਲ ਲੁੱਟਿਆ ਸਰਕਾਰੀ ਖਜ਼ਾਨੇ ਨੂੰ ਵੀ ਔਰ ਬਾਕੀ ਵੀ ਉਹਨਾਂ ਨੇ ਆਪਣੇ ਆਫਿਸ ਦੀ ਦੁਰਵਰਤੋਂ ਕੀਤੀ। ਪਰ ਮੈਂ ਸਮਝਦਾ ਹਾਂ ਵੀ ਇਮਾਨਦਾਰੀ ਸਿਰਫ ਇਹ ਜਿਹੜੀ ਪੈਸੇ ਲੈਣ ਦੇਣ ਜਾਂ ਖਾਣ ਤੱਕ ਮਹਿਦੂਦ ਨਹੀਂ ਹੁੰਦੀ, ਇਹ ਤੁਹਾਡੀ ਇੰਟੈਗਰਿਟੀ ਹੁੰਦੀ ਹੈ, ਮੈਂਟੈਲਿਟੀ, ਮਾਨਸਿਕਤਾ ਹੁੰਦੀ ਹੈ ਕਿ ਜਿਹਦੇ 'ਚ ਤੁਸੀਂ ਕਿਵੇਂ ਜਿਹੜਾ ਵਾਅਦਾ ਕੀਤਾ ਉਹਨੂੰ ਨਿਭਾਉਂਦੇ ਹੋ, ਵਾਅਦਾ ਖਿਲਾਫੀ ਨਹੀਂ ਕਰਦੇ, ਤੁਹਾਡੇ ਅੰਦਰ ਕੋਈ ਬਿਲਟ ਇਨ ਜਿਹੜੀ ਹੈ ਉਹ ਦੁਰਭਾਵਨਾ ਨਹੀਂ ਹੁੰਦੀ ਕਿਸੇ ਬਾਰੇ, ਤੁਸੀਂ ਕੋਈ ਇਸ ਕਿਸਮ ਦੀ ਗੱਲ ਨਹੀਂ ਕਰਦੇ, ਭਾਵੇਂ ਤੁਸੀਂ ਆਪਣੇ ਹਿੱਤਾਂ ਨੂੰ ਪ੍ਰੋਟੈਕਟ ਕਰਦੇ ਹੋ ਪਰ ਇਹਦੇ ਬਾਵਜੂਦ ਤੁਸੀਂ ਕੋਈ ਡੈਲੀਬਰੇਟਲੀ ਕਿਸੇ ਦਾ ਨੁਕਸਾਨ ਨਹੀਂ ਕਰਦੇ ਜੀ। ਸੋ ਲਾਲ ਬਹਾਦਰ ਸ਼ਾਸਤਰੀ ਨੂੰ ਇੱਕ ਬੜੇ ਇਮਾਨਦਾਰ ਔਰ ਕਲੀਨ ਨੇਤਾ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ ਔਰ ਉਹ ਕਾਫੀ ਹੱਦ ਤੱਕ ਜਿਹੜੀਆਂ ਮੈਂ ਗੱਲਾਂ ਇਮਾਨਦਾਰੀ ਦੇ ਹਵਾਲੇ ਨਾਲ ਹੁਣ ਕਹੀਆਂ ਨੇ ਜਿਹੜੀਆਂ ਆਮ ਲੋਕਾਂ 'ਚ ਹੁੰਦੀਆਂ ਉਹ ਜਿਹੜੀਆਂ ਨੇ ਉਹਨਾਂ ਦੇ ਉੱਤੇ ਪੂਰੀਆਂ ਉਤਰਦੀਆਂ ਨੇ। ਹੁਣ ਕੁਝ ਚੀਜ਼ਾਂ ਸਾਡੇ ਸਮਾਜ 'ਚ ਜਾਂ ਸਾਡੇ ਓਵਰਆਲ ਵੀ ਜਦੋਂ ਅਸੀਂ ਇਖਲਾਕ ਦੀ ਗੱਲ ਕਰਦੇ ਹਾਂ ਜਾਂ ਆਚਰਣ ਦੀ ਗੱਲ ਕਰਦੇ ਹਾਂ ਤੇ ਉਹਦੇ 'ਚ ਬਹੁਤ ਵਾਰ ਸਾਡੀ ਡੈਫੀਨੇਸ਼ਨ 'ਚ ਇਖਲਾਕ ਜਾਂ ਆਚਰਣ ਕਿਸੇ ਦਾ ਜਿਹੜਾ ਔਰਤ ਗੈਰ ਨਾਲ ਸੰਬੰਧ ਹੋਣਾ ਜਾਂ ਜੇ ਔਰਤ ਦੇ ਹਵਾਲੇ ਨਾਲ ਕਿਸੇ ਨੂੰ ਬਦ ਇਖਲਾਕ ਕਹਿਣਾ ਤੇ ਉਹ ਗੈਰ ਮਰਦ ਨਾਲ ਸੰਬੰਧ ਹੋਣਾ, ਇਹਨੂੰ ਇਵੇਂ ਡਿਫਾਈਨ ਕੀਤਾ ਜਾਂਦਾ। ਹਾਲਾਂਕਿ ਜਦੋਂ ਅਸੀਂ ਇਹਨਾਂ ਮੁਲਕਾਂ ਜਾਂ ਅੰਗਰੇਜ਼ੀ ਦੇ ਹਵਾਲੇ ਨਾਲ ਇੰਟੈਗਰਿਟੀ ਦੇਖਦੇ ਹਾਂ ਤੇ ਇਸ ਇੰਟੈਗਰਿਟੀ ਦੇ ਵਿੱਚ ਬਹੁਤ ਕੁਝ ਆ ਜਾਂਦਾ। ਇਹ ਵੀ ਇੱਕ ਹਿੱਸਾ ਹੁੰਦਾ ਕਿ ਜਿੱਥੇ ਤੁਸੀਂ ਜਿਹੜਾ ਕਿੰਨੇ ਕੁ ਆਚਰਣਕ ਤੌਰ ਦੇ ਉੱਤੇ ਜਿਹੜਾ ਤੁਹਾਡੇ ਆਚਰਣ ਦਾ ਇੱਕ ਹਿੱਸਾ ਹੈ ਜਿਸ ਨੂੰ ਤੁਸੀਂ ਕਿਵੇਂ, ਪਰ ਇੰਟੈਗਰਿਟੀ ਕੁੱਲ ਮਿਲਾ ਕੇ ਸਿਰਫ ਪੈਸੇ ਲੈਣ ਦੇਣ ਤੱਕ ਨਹੀਂ ਹੈ, ਸਿਰਫ ਇੱਕ ਤੁਹਾਡੇ ਦੁਰਾਚਾਰ ਨਾਲ ਸੰਬੰਧਿਤ ਹੀ ਗੱਲ ਨਹੀਂ ਹੈ, ਇਹ ਕੁੱਲ ਮਿਲਾ ਕੇ ਤੁਹਾਡੀ ਇਮਾਨਦਾਰੀ, ਤੁਹਾਡੀ ਪਰਸਨੈਲਿਟੀ, ਤੁਹਾਡਾ ਰਹਿਣ ਸਹਿਣ, ਤੁਹਾਡਾ ਜੀਵਨ, ਤੁਹਾਡੇ ਬੋਲ ਔਰ ਤੁਹਾਡਾ ਜਿਹੜਾ ਹੈ ਕੁੱਲ ਮਿਲਾ ਕੇ ਜਿਹੜਾ ਕਰੈਕਟਰ ਹੈ, ਜਿਸ ਸ਼ਬਦ ਨੂੰ ਅਸੀਂ ਪੰਜਾਬੀ 'ਚ ਵੀ ਕਰੈਕਟਰ ਸ਼ਬਦ ਇੱਕ ਖਾਨੇ ਦੇ ਨਾਲ ਹੀ ਠੀਕ ਜਾਂ ਗਲਤ ਕਹਿ ਦਿੰਦੇ ਜੀ, ਗਲਤ ਕਰੈਕਟਰ ਹੈ ਜੀ ਜਾਂ ਠੀਕ, ਪਰ ਕਰੈਕਟਰ ਤੁਹਾਡੀ ਇਸ ਸਾਰੇ ਦਾ ਇੱਕ ਪੈਕੇਜ ਹੁੰਦਾ ਜੀ। ਹੁਣ ਮੈਂ ਜਿਸ ਕਰਕੇ ਇਸ ਇਸ਼ੂ ਦੀ ਇਹ ਪਹਿਲਾਂ ਭੂਮਿਕਾ ਬੰਨੀ ਹੈ, ਅਕਸਰ 30 ਸਾਲ ਬਾਅਦ ਜਿਹੜੇ ਨੇ ਬਹੁਤ ਸਾਰੇ ਡਾਕੂਮੈਂਟ ਡੀਕਲਾਸੀਫਾਈ ਹੁੰਦੇ ਨੇ, ਕੁਝ ਜਿਹੜੇ ਨੇ ਇਮੀਡੀਏਟ ਨਹੀਂ ਹੁੰਦੇ, ਬਾਅਦ 'ਚ ਹੁੰਦੇ ਨੇ, ਕੁਝ ਜਿਹੜੇ
ਕਿਉਂਕਿ ਅੱਜ ਕੱਲ ਇਹ ਅਗਸਤ ਦਾ ਮਹੀਨਾ ਚੱਲ ਰਿਹਾ ਹੈ ਔਰ ਸਪਟੈਂਬਰ ਇਹ ਉਹੀ ਦਿਨ ਨੇ ਜਿਸ ਕੁਝ ਦਿਨ ਪਹਿਲਾਂ ਅਸੀਂ ਇਹ ਡਿਸਕਸ ਵੀ ਕੀਤਾ ਸੀ ਕਿ ਕਿਵੇਂ ਜਿਹੜਾ ਭਾਰਤ ਪਾਕਿਸਤਾਨ ਦੀ ਲੜਾਈ ਜਾਂ ਜੰਗ 1965 ਅਗਸਤ ਦੇ ਵਿੱਚ ਹੁੰਦੀ ਹੈ, ਸਤੰਬਰ ਦੇ ਵਿੱਚ ਉਹ ਹੋਰ ਤੇਜ਼ ਹੋਣ ਤੱਕ ਜਾਂਦੀ ਹੈ ਥੋੜੇ ਬਹੁਤ, ਔਰ ਫਿਰ ਬਾਅਦ ਦੇ ਵਿੱਚ ਤਾਸ਼ਕੰਦ ਸਮਝੌਤਾ ਹੁੰਦਾ ਹੈ। ਤਾਸ਼ਕੰਦ ਅੱਜ ਸ਼ਾਇਦ ਉਜ਼ਬੇਕਿਸਤਾਨ 'ਚ ਹੈ, ਕਿਸੇ ਵੇਲੇ ਇਹ ਤਾਸ਼ਕੰਦ ਜਿਹੜਾ ਹੈ ਇਹ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਕਿਉਂਕਿ ਸਾਰੇ ਜਿਹੜੇ ਸਥਾਨ ਨੇ 5-6 ਉਜ਼ਬੇਕਿਸਤਾਨ, ਤੁਰਕਮਾਨਿਸਤਾਨ, ਕਜ਼ਾਕਿਸਤਾਨ, ਅਜ਼ਰਬਾਈਜਾਨ, ਇਹ ਸਾਰੇ ਹੀ ਸੋਵੀਅਤ ਯੂਨੀਅਨ ਦਾ ਹਿੱਸਾ ਹੁੰਦੇ ਸੀ। ਤੇ ਉੱਥੇ ਜਿਹੜਾ ਕੋਸੀਗਨ ਨੇ ਜਿਹੜਾ ਅਯੂਬ ਖਾਨ ਜਿਹੜਾ ਉਸ ਵੇਲੇ ਪਾਕਿਸਤਾਨ ਦਾ ਫੌਜੀ ਡਿਕਟੇਟਰ ਪ੍ਰੈਜ਼ੀਡੈਂਟ ਸੀ ਉਹਦੇ 'ਚ ਔਰ ਲਾਲ ਬਹਾਦਰ ਸ਼ਾਸਤਰੀ ਉਸ ਦੇ ਵਿੱਚ ਸਮਝੌਤਾ ਕਰਵਾਇਆ ਸੀ ਜਿਹਨੂੰ ਤਾਸ਼ਕੰਦ ਸਮਝੌਤਾ ਕਹਿੰਦੇ ਨੇ। ਔਰ ਇਹ ਵੱਖਰੀ ਗੱਲ ਹੈ ਕਿ ਉੱਥੇ ਹੀ ਤਾਸ਼ਕੰਦ ਸਮਝੌਤੇ ਤੋਂ ਬਾਅਦ ਕੁਝ ਆਵਰਸ ਬਾਅਦ ਜਾਂ ਸ਼ਾਇਦ ਅਗਲੇ ਦਿਨ ਸਵੇਰੇ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੋ ਗਈ ਸੀ। ਤਾਸ਼ਕੰਦ ਉਹਨੂੰ ਹਾਰਟ ਅਟੈਕ ਵੀ ਕਿਹਾ ਗਿਆ, ਲੇਕਿਨ ਜਿਹੜੇ ਲੋਕ ਕੰਸਪੀਰੇਸੀ ਥਿਊਰੀ 'ਚ ਯਕੀਨ ਰੱਖਦੇ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇੰਦਰਾ ਗਾਂਧੀ, ਕਿਉਂਕਿ ਇੰਦਰਾ ਗਾਂਧੀ ਆਪਣੇ ਪਿਓ ਦੀ ਮੌਤ ਤੋਂ ਬਾਅਦ ਹੀ ਨਹਿਰੂ ਦੇ 1964 ਚ ਮਰਨ ਤੋਂ ਬਾਅਦ ਬਣਨਾ ਚਾਹੁੰਦੀ ਸੀ, ਲੇਕਿਨ ਕਿ ਉਸ ਦਾ ਉਹਦੇ 'ਚ ਹੱਥ ਸੀ ਸ਼ਾਸਤਰੀ ਦੀ ਮੌਤ ਦੇ। ਚਲੋ ਉਸ ਵਿਸ਼ੇ ਤਾਂ ਅਸੀਂ ਨਹੀਂ ਜਾਣਦੇ, ਪਰ ਮੈਂ ਜਿਹੜੇ ਕਰਕੇ ਇਹ ਜਿਹੜੇ ਹੁਣ ਡਾਕੂਮੈਂਟ ਉਸ ਪੀਰੀਅਡ ਨਾਲ ਰਿਲੇਟਡ ਥੋੜੇ ਡੀਕਲਾਸੀਫਾਈ ਹੋਏ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਇਹ ਸ਼ਾਸਤਰੀ ਦਾ ਕਰੈਕਟਰ ਜਿਹੜਾ ਇੱਕ ਪਾਸੇ ਬਾਹਰਲੇ ਜਿਹੜੇ ਅਸੀਂ ਲੱਛਣ ਦੱਸੇ ਨੇ ਉਹਨਾਂ ਨਾਲ ਇਮਾਨਦਾਰੀ ਦਾ ਉੱਭਰਦਾ, ਪਰ ਇੰਟੈਗ੍ਰਿਟੀ ਜਾਂ ਤੁਹਾਡੇ ਕਰੈਕਟਰ ਦੇ ਵਿੱਚ ਤਾਂ ਫਿਰ ਆਉਂਦਾ ਹੈ ਕਿ ਵੀ ਤੁਸੀਂ ਕਿਵੇਂ ਆਪਣੀ ਕਈ ਗੱਲ ਤੋਂ ਮੁਕਰਨ ਵੱਲ ਜਾਂਦੇ ਹੋ ਔਰ ਫਿਰ ਉਹਨੂੰ ਜਸਟੀਫਾਈ ਕਰਦੇ ਹੋ। ਸੋ ਲਾਲ ਬਹਾਦਰ ਸ਼ਾਸਤਰੀ ਵੀ ਫਿਰ ਉਸੇ ਕੈਟਾਗਰੀ 'ਚ ਹੀ ਫਾਲ ਕਰਦਾ ਹੈ ਜਿਹਦੇ 'ਚ ਕਿ ਨਹਿਰੂ ਜਾਂ ਪਟੇਲ ਜਿਹਨੇ ਸਿੱਖਾਂ ਨੂੰ ਕਿਹਾ ਕਿ ਯੂ ਹੈਵ ਮਿਸ ਦਾ ਬਸ, ਜਾਂ ਨਹਿਰੂ ਜਿਹਨੇ ਕਿਹਾ ਜੀ ਸਰਕਮਸਟੈਂਸਸ ਹੈਵ ਨਾਓ ਚੇਂਜਡ। ਸੋ ਇਸੇ ਤਰ੍ਹਾਂ ਜਦੋਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ ਕਿਵੇਂ ਇੱਕਦਮ ਬਾਅਦ 15 ਅਗਸਤ ਤੋਂ ਅਕਤੂਬਰ ਦੇ ਅਖੀਰ ਦੇ ਵਿੱਚ ਭਾਰਤੀ ਫੌਜ ਉਧਰੋਂ ਕਬਾਇਲੀ ਆਏ ਪਾਕਿਸਤਾਨ ਦੇ ਕਸ਼ਮੀਰ 'ਚ, ਕਿਉਂਕਿ ਕਸ਼ਮੀਰ ਦਾ ਜਿਹੜਾ ਰਾਜਾ ਹਰੀ ਸਿੰਘ ਸੀ ਉਹ ਅਨਡਿਸਾਈਡਿੰਗ ਸੀ, ਇੱਧਰ ਪਾਕਿਸਤਾਨ ਨਾਲ ਵੀ ਸਮਝੌਤਾ ਕਰ ਰਿਹਾ ਸੀ। ਬਾਅਦ 'ਚ ਇੰਡੀਆ ਦਾ ਅੱਜ ਤੱਕ ਕਸ਼ਮੀਰ ਤੇ ਕਲੇਮ ਇਸ ਗੱਲ ਤੇ ਹੀ ਹੈ ਜੇ ਕਿ ਉਹਨੇ ਐਕਸੈਸ਼ਨ ਡਾਕੂਮੈਂਟ ਤੇ ਸਾਈਨ ਕੀਤਾ, ਹਾਲਾਂਕਿ ਬਹੁਤਿਆਂ ਦਾ ਕਹਿਣਾ ਵੀ ਉਹ ਦਸਤਖਤ ਕਦੇ ਵੀ ਨਹੀਂ ਹੋਏ, ਫਿਰ ਹਰੀ ਸਿੰਘ ਨੂੰ ਵੀ ਗਾਇਬ ਕਰਤਾ, ਬੰਬਈ ਰਿਹਾ ਜਾਂ ਕੀ ਹੋਇਆ, ਕਦੇ ਵੀ ਉਹ ਖੁੱਲ੍ਹੇਆਮ ਪਬਲਿਕ ਦੇ ਸਾਹਮਣੇ ਜਾਂ ਪ੍ਰੈਸ ਦੇ ਸਾਹਮਣੇ ਆ ਕੇ ਉਹਨੇ ਆਪਣਾ ਸਟਾਂਸ ਨਹੀਂ ਦਿੱਤਾ। ਸੋ ਇਹ ਵੀ ਇੱਕ ਵੱਖਰਾ ਵਿਸ਼ਾ ਹੈ ਕਿ ਇੱਕਦਮ ਕੀ ਹੋਇਆ, ਪਰ ਜਿਉਂ ਹੀ ਭਾਰਤੀ ਫੌਜ ਆਈ ਜਿਹੜੀ ਹੈ ਫਿਰ ਪਾਕਿਸਤਾਨੀ ਜਿੰਨਾ ਪਿੱਛੇ ਹਟੇ ਜਾਂ ਕੋਈ ਜਿਹੜਾ ਅੱਜ ਕਸ਼ਮੀਰ ਹੈ ਜਿਹੜਾ ਕਿ ਇੱਕ ਇੰਡੀਅਨ ਆਕੂਪਾਈਡ ਕਸ਼ਮੀਰ ਹੈ ਜਿਹਦੇ ਵਿੱਚ ਰਾਜਧਾਨੀ ਸ੍ਰੀਨਗਰ ਵੀ ਸ਼ਾਮਲ ਹੈ। ਸੋ ਇਹਨਾਂ ਦੇ ਕੋਲ ਵੱਡਾ ਚੰਕ ਹੈ, ਯਾਨੀ ਕਾਫੀ ਵੱਡਾ ਏਰੀਆ ਇਹਨਾਂ ਦੇ ਕੋਲ ਹੈ, ਔਰ ਆਜ਼ਾਦ ਕਸ਼ਮੀਰ ਜਿਹੜਾ ਪਾਕਿਸਤਾਨ ਦੀ ਜਿਹਦੀ ਆਪਣੀ ਅਸੈਂਬਲੀ, ਆਪਣਾ ਸੁਪਰੀਮ ਕੋਰਟ, ਆਪਣਾ ਇਲੈਕਸ਼ਨ ਕਮਿਸ਼ਨ ਹੈ, ਉਹਦੇ ਕੋਲ 5000 ਸਕੁਅਰ ਮਾਈਲ ਜਿਹੜਾ ਹੈ ਉਹ ਆਜ਼ਾਦ ਕਸ਼ਮੀਰ ਔਰ 30000 ਸਕੁਅਰ ਮਾਈਲ ਦੇ ਕਰੀਬ ਗਿਲਗਿਤ ਬਾਲਸਤਾਨ ਦਾ ਏਰੀਆ। ਹੁਣ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਇੰਡੀਆ ਜਿਨ੍ਹਾਂ ਨੇ ਐਕਸੈਪਟ ਨਹੀਂ ਕੀਤਾ ਕਦੇ ਵੀ ਪਾਕਿਸਤਾਨ ਦੀ ਹੋਂਦ ਨੂੰ, ਫਿਰ ਅਰਲੀ 1950s ਦੇ ਵਿੱਚ ਉਹਨਾਂ ਨੇ ਵਾਟਰ ਐਜ਼ ਅ ਵੈਪਨ, ਕਿਉਂਕਿ ਜਿਹੜੇ ਹੈਡਵਰਕ ਸੀ ਉਹ ਇੱਧਰ ਫਿਰੋਜ਼ਪੁਰ 'ਚ ਉਧਰ ਮਾਧੋਪੁਰ ਜਿਹੜਾ ਉਹ ਇੰਡੀਆ ਦੇ ਕੋਲ ਆਏ। ਪਾਕਿਸਤਾਨ ਦਾ ਸਾਰਾ ਕੈਨਾਲ ਸਿਸਟਮ ਜਿਹੜਾ ਨਹਿਰੀ ਸਿਸਟਮ ਉਹਦੇ ਤੇ ਡਿਪੈਂਡ ਕਰਦਾ ਸੀ, ਸੋ ਉਹਨਾਂ ਨੇ ਉਹ ਉੱਥੋਂ ਚੋਕ ਕਰਤਾ ਪਾਣੀ ਵੱਲੋਂ, ਉਹ ਵੀ ਆਲਮੋਸਟ ਔਨ ਦਾ ਵਰਜ ਆਫ ਵਾਰ ਸੀ, ਪਰ ਉਸ ਵੇਲੇ ਇੰਟਰਵੈਂਸ਼ਨ ਹੋਈ, ਅਮਰੀਕਨ ਹੋਈ, ਬਾਅਦ ਦੇ ਵਿੱਚ ਵਰਲਡ ਬੈਂਕ ਹੋਇਆ, ਸੋ ਨਤੀਜੇ ਦੇ ਤੌਰ ਤੇ ਪਾਣੀ ਉਦੋਂ ਰਿਲੀਜ਼ ਕੀਤਾ, ਉਹ ਟਕਰਾਅ ਟਲਿਆ। ਪਰ ਫਿਰ ਅਸੀਂ ਦੇਖਦੇ ਹਾਂ ਵੀ ਪਾਣੀ ਦੇ ਮੁੱਦੇ ਤੇ 1960 ਦੇ ਵਿੱਚ ਇੰਡਸ ਵਾਟਰ ਟਰੀਟੀ ਹੋਈ ਜਿਹਦੇ ਥੱਲੇ ਸਤਲੁਜ, ਬਿਆਸ, ਰਾਵੀ ਇਹ ਅਪਰ ਪੰਜਾਬ ਦੀ ਜਿਹੜੀ ਹੈ ਮਲਕੀਅਤ ਮੰਨੇ ਗਏ, ਔਰ ਚਨਾਬ, ਜੇਹਲਮ ਔਰ ਇੰਡਸ ਇਹ ਜਿਹੜੇ ਨੇ ਇਹ ਪਾਕਿਸਤਾਨ ਦੇ ਹਿੱਸੇ ਆਏ। ਇਹ ਵੱਖਰੀ ਗੱਲ ਹੈ ਕਿ ਈਵਨ ਇਹਦੇ ਬਾਰੇ ਵੀ ਭਾਰਤੀ ਕਿੰਨੇ ਇਮਾਨਦਾਰ ਨੇ, ਉਹ ਵੂਲਰ ਡੈਮ ਹੋਏ, ਉਹ ਦੂਸਰੇ ਡੈਮ ਹੋਣ, ਉਹਦੇ ਨਤੀਜੇ ਦੇ ਤੌਰ ਤੇ ਪਾਕਿਸਤਾਨ ਇੱਕ ਦੋ ਵਾਰ ਈਵਨ ਜਿਹੜਾ ਇੰਟਰਨੈਸ਼ਨਲ ਟ੍ਰਿਬਿਊਨਲ ਹੈ ਵਾਟਰ ਦੇ ਮਾਮਲੇ 'ਚ ਉਹਦੇ 'ਚ ਵੀ ਜਾ ਚੁੱਕੇ। ਪਰ ਜਿਹੜੀ ਗੱਲ ਅਸੀਂ ਡੀਕਲਾਸੀਫਾਈਡ ਡਾਕੂਮੈਂਟਸ ਦੇ ਹਵਾਲੇ ਨਾਲ ਕਰ ਰਹੇ, ਪਾਕਿਸਤਾਨ ਨੇ ਫਿਰ ਕਿਉਂਕਿ ਕਸ਼ਮੀਰ ਦਾ ਇਸ਼ੂ ਜਦੋਂ ਫੌਜ ਆਈ, ਲੜਾਈ ਕਸ਼ਮੀਰ 'ਚ ਹੋਈ, ਔਰ ਇਹ ਭਾਰਤ ਹੀ ਸੀ, ਨਹਿਰੂ ਸੀ ਜਿਹੜਾ ਲੈ ਕੇ ਆਇਆ ਕਸ਼ਮੀਰ ਦਾ ਇਸ਼ੂ UN ਸਿਕਿਉਰਿਟੀ ਕੌਂਸਲ 'ਚ, ਔਰ UN ਸਿਕਿਉਰਿਟੀ ਕੌਂਸਲ ਨੇ ਜਿੱਥੇ ਵੀ ਫੌਜਾਂ ਸੀ ਉਹਨਾਂ ਦਾ ਸੀਜ਼ਫਾਇਰ ਕਰਵਾਇਆ,
ਇਸ ਲਈ ਉਹਨੂੰ ਜਿਹੜਾ ਲਾਈਨ ਆਫ ਕੰਟਰੋਲ ਕਹਿੰਦੇ ਨੇ, ਕਿਉਂਕਿ ਲਾਈਨ ਆਫ ਕੰਟਰੋਲ ਔਰ ਪਰਮਾਨੈਂਟ ਇੰਟਰਨੈਸ਼ਨਲ ਬਾਰਡਰ ਉਹ ਨਹੀਂ ਹੈ। ਪਰਮਾਨੈਂਟ ਬਾਰਡਰ ਉਦੋਂ ਹੀ ਬਣਦਾ ਜਦੋਂ ਕਿ ਰੈਕਗਨਾਈਜ਼ ਹੁੰਦਾ ਵੀ ਇਹ ਬਾਰਡਰ ਹੈ। ਸੋ ਲਾਈਨ ਆਫ ਕੰਟਰੋਲ ਇਸ ਲਈ ਸੀ ਕਿ ਜਿੱਥੇ ਪਾਕਿਸਤਾਨ ਦਾ ਕੰਟਰੋਲ ਸੀ ਕਸ਼ਮੀਰ ਤੇ, ਉੱਥੇ ਉਹ ਰੁਕ ਗਏ, ਜਿੱਥੇ ਇੰਡੀਆ ਦਾ ਸੀ ਉੱਥੇ ਉਹਨਾਂ ਨੇ ਲਾਈਨ ਖਿੱਚ ਦਿੱਤੀ। ਸੋ ਇਹ ਪਰਮਾਨੈਂਟ ਬਾਰਡਰ ਨਹੀਂ ਹੈ, ਲਾਈਨ ਆਫ ਕੰਟਰੋਲ ਹੈ। ਔਰ UN ਸਿਕਿਉਰਿਟੀ ਕਾਉਂਸਲ ਨੇ ਫਿਰ ਰੈਜ਼ੋਲੂਸ਼ਨ ਕੀਤਾ ਹੈ ਕਿ ਬਈ ਕਸ਼ਮੀਰ ਦੇ ਵਿੱਚ, ਔਰ ਇਹ ਵੀ ਇੱਕ ਗੱਲ ਬੜੀ ਜਿਸ ਨੂੰ ਅਸੀਂ ਜਦੋਂ ਝੂਠ ਦੀ ਦੁਨੀਆ 'ਚ ਇੰਡੀਆ ਦਾ ਦੇਖਦੇ ਹਾਂ ਕਿ ਇੰਡੀਆ ਨੇ ਇੱਕ ਪਾਸੇ ਖੁਦ ਜਿਹੜਾ ਸੀਜ਼ਫਾਇਰ ਦੇ ਲਈ ਜਾਂ ਕਸ਼ਮੀਰ ਇਸ਼ੂ ਦੇ ਲਈ UN ਸਿਕਿਉਰਿਟੀ ਕਾਉਂਸਲ ਦੀ ਦਖਲਅੰਦਾਜ਼ੀ ਮੰਗੀ, ਔਰ ਯੂਨੀਲੇਟਰਲ ਉਹਨਾਂ ਨੇ ਇਹ ਐਲਾਨ ਕੀਤਾ ਕਿ ਜੀ ਅਸੀਂ ਪਲੇਬਸਾਈਟ ਕਰਵਾਵਾਂਗੇ ਜਾਂ ਅਸੀਂ ਰਾਇਸ਼ੁਮਾਰੀ ਕਰਵਾਵਾਂਗੇ ਕਸ਼ਮੀਰ, ਜੰਮੂ ਕਸ਼ਮੀਰ ਦੇ ਲੋਕਾਂ। ਜਦੋਂ ਅਸੀਂ ਕਸ਼ਮੀਰ ਕਹਿੰਦੇ ਆ ਇਹਦਾ ਮਤਲਬ ਕੱਲਾ ਵੈਲੀ ਨਹੀਂ ਹੈ, ਇਸਦਾ ਮਤਲਬ ਜੰਮੂ ਵੀ ਹੈ, ਕਸ਼ਮੀਰ ਵੀ ਹੈ ਔਰ ਲੱਦਾਖ ਵੀ ਹੈ, ਔਰ ਉਹਦੇ ਜਿਵੇਂ ਪਾਕਿਸਤਾਨੀ ਹਿੱਸਾ ਵੀ ਔਰ ਗਿਲਗਿਤ ਬਾਲਸਤਾਨ ਵੀ, ਇਹ ਸਾਰਾ ਹੀ ਕਸ਼ਮੀਰ ਹੈ। ਹੁਣ ਜ਼ਾਹਰ ਹੈ ਕਿ ਉਹਨਾਂ ਨੇ ਇਸ ਮਰਦਮਸ਼ੁਮਾਰੀ ਜਿਹੜੀ ਗੱਲ ਕੀਤੀ ਰਾਇਸ਼ੁਮਾਰੀ ਦੀ, ਪਰ ਕਿਉਂਕਿ 1948 ਤੋਂ ਲੈ ਕੇ ਫਿਰ 1965 ਤੱਕ ਲਗਭਗ 18 ਸਾਲ ਇਹ ਬਣਦੇ ਨੇ, 47 ਤੋਂ ਬਾਅਦ 18 ਸਾਲ ਬਣਦੇ ਨੇ ਜੀ। ਭਾਰਤ ਨੇ ਉਹਦੇ ਤੇ ਕੋਈ ਫਾਲੋ ਅਪ ਐਕਸ਼ਨ ਨਹੀਂ ਕੀਤਾ। ਸੋ ਪਾਕਿਸਤਾਨ ਦੇ ਲਈ ਕਸ਼ਮੀਰ ਅਹਿਮ ਸੀ, ਇਸ ਲਈ ਨਹੀਂ ਕਿ ਕਸ਼ਮੀਰ ਦੇ ਲੋਕ ਜਿਹੜੇ ਨੇ ਉਹ ਪਾਕਿਸਤਾਨ ਜਾਣਾ ਚਾਹੁੰਦੇ ਸੀ, ਲੇਕਿਨ ਪਾਣੀ ਦੇ ਐਂਗਲ ਤੋਂ ਵੀ ਜਿਹੜੀ ਹੁਣ ਬਹੁਤ ਵਾਰੀ ਵਾਟਰ ਐਜ਼ ਏ ਵੈਪਨ ਦੇਖਿਆ ਜਾਂਦਾ ਹੈ, ਕਿਉਂਕਿ ਚਨਾਬ ਔਰ ਜੇਹਲਮੇ ਕਸ਼ਮੀਰ ਚੋਂ ਨਿਕਲਦੇ ਨੇ, ਔਰ ਭਾਰਤ ਦੇ ਲਈ ਜਦੋਂ ਵੀ ਹੁੰਦਾ ਕਦੇ ਉਹਨਾਂ ਨੂੰ ਫਲੱਡ ਕਰ ਦਿੰਦੇ ਨੇ, ਕਦੇ ਰੋਕ ਲੈਂਦੇ ਨੇ। ਸੋ ਇਹ ਵੀ ਇੱਕ ਰੀਜ਼ਨ ਸੀ ਕਿ ਉਹ ਬਗਿਆੜ ਡੈਮ ਹੋਏ, ਉਹ ਵੂਲਰ ਡੈਮ ਹੋਏ, ਉਹਦਾ ਝਗੜਾ ਕਦੇ ਬੈਰਾਜ ਬਣਾ ਦਿੱਤਾ, ਔਰ ਟੀਟੀ ਦੇ ਥੱਲੇ ਪਾਣੀ ਨੂੰ ਰੋਕ ਨਹੀਂ ਸਕਦੇ, ਉਹਦੇ ਤੇ ਉਹ ਕੁਝ ਵੀ ਜਿਹੜਾ ਹੈ ਉਹ ਬਣਾ ਨਹੀਂ ਸਕਦੇ ਜੀ। ਹੁਣ 1965 ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਵੱਲੋਂ ਜਿਹੜੀ ਇਨਫਿਲਟ੍ਰੇਸ਼ਨ ਜਿਹਨੂੰ ਇਹ ਕਹਿੰਦੇ ਨੇ, ਮੈਂ ਸਮਝਦਾ ਵੀ ਇਨਫਿਲਟ੍ਰੇਸ਼ਨ ਨਾਲੋਂ ਜ਼ਿਆਦਾ ਇਸ ਨੂੰ ਕਿ ਪਾਕਿਸਤਾਨ ਦੀ ਇਹ ਫਰਸਟ੍ਰੇਸ਼ਨ ਸੀ ਕਿ 17-18 ਸਾਲ ਬਾਅਦ ਵੀ UN ਦੇ ਰੈਜ਼ੋਲੂਸ਼ਨ ਦੇ ਬਾਵਜੂਦ ਕਸ਼ਮੀਰ ਦੇ ਵਿੱਚ ਰਾਇਸ਼ੁਮਾਰੀ ਨਹੀਂ ਹੋ ਰਹੀ। ਉਹਨਾਂ ਦੀ ਇਹ ਐਕਸਪੈਕਟੇਸ਼ਨ ਸੀ ਜਿਹੜੀ ਨਹੀਂ ਹੋਈ, ਕਿ ਵੀ ਜੰਮੂ ਕਸ਼ਮੀਰ ਦੇ ਵਿੱਚ ਲੋਕ ਜਿਹੜੇ ਨੇ ਉਹ ਸਾਡਾ ਸਾਥ ਦੇਣਗੇ, ਔਰ ਜਿਹੜੇ ਕੁਝ ਤੁਸੀਂ ਉਹਦੇ 'ਚ ਭੇਜ ਦਿੰਦੇ ਹੋ ਅਕ੍ਰੋਸ ਦਾ ਬਾਰਡਰ, ਔਰ ਉੱਥੇ ਅਪਰਾਈਜ਼ਿੰਗ ਹੋਏਗੀ, ਔਰ ਇਸ ਤਰੀਕੇ ਨਾਲ ਜੰਮੂ ਕਸ਼ਮੀਰ ਜਿਹੜਾ ਹੈ ਈਦਰ ਉਹਨਾਂ ਦੀ ਆਵਾਜ਼ ਸੁਣੀ ਜਾਏਗੀ। ਅਪਰਾਈਜ਼ਿੰਗ ਤੋਂ ਬਾਅਦ UN ਇੰਟਰਵੀਨ ਕਰੇਗਾ ਕਿ ਉੱਥੇ ਪਲੇਬਸਾਈਟ ਕਰਾਓ, ਰਾਇਸ਼ੁਮਾਰੀ ਕਰਵਾਓ, ਜਾਂ ਕੋਈ ਹੋਰ ਰਸਤਾ ਨਿਕਲੇਗਾ ਜੀ। ਸੋ ਜੋ ਹੀ ਇਹ ਇਨਫਿਲਟ੍ਰੇਸ਼ਨ ਜਾਂ ਦੂਸਰੀ ਹੋਈ, ਇੱਕ ਗੱਲ ਉਹਨਾਂ ਦੀ ਐਕਸਪੈਕਟੇਸ਼ਨ ਦੇ ਮੁਤਾਬਕ ਨਹੀਂ ਹੋਈ, ਜਿਸ ਨੂੰ ਬਾਅਦ 'ਚ ਜ਼ੁਲਫਿਕਾਰ ਅਲੀ ਭੁੱਟੋ ਜਿਹੜਾ ਉਸ ਵੇਲੇ ਫੋਰਨ ਮਿਨਿਸਟਰ ਸੀ, ਅਯੂਬ ਖਾਨ ਪ੍ਰੈਜ਼ੀਡੈਂਟ ਸੀ, ਉਹ ਬਾਅਦ ਦੇ ਵਿੱਚ ਉਸ ਦਾ ਮਜ਼ਾਕ ਵੀ ਬਣਾਉਂਦੇ ਰਹੇ ਕਿ ਕਸ਼ਮੀਰੀ ਜਿਹੜੇ ਨੇ ਉਹ ਖਲੋਤੇ ਨਹੀਂ। ਸੋ ਨਤੀਜਾ ਇਹ ਹੋਇਆ ਵੀ ਭਾਰਤ ਨੂੰ ਇਹ ਪਤਾ ਸੀ ਕਿ ਵੀ ਉਹ ਕਸ਼ਮੀਰ ਦੇ ਵਿੱਚ ਐਡਵਾਂਸ ਨਹੀਂ ਕਰ ਸਕਦਾ। ਛੰਬਜੋੜੀਆਂ ਸੈਕਟਰ 'ਚ ਫਿਰ ਪਾਕਿਸਤਾਨ ਦੀ ਜਦੋਂ ਆਰਮਡ ਇੰਟਰਵੈਂਸ਼ਨ ਵੀ ਹੋਈ, ਉਹਨਾਂ ਨੇ ਐਡਵਾਂਸ ਕੀਤਾ। ਸੋ ਜਿਹੜਾ ਪਾਰਟ ਸ਼ਾਇਦ ਪਾਕਿਸਤਾਨ ਦੇ ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਨੇ ਸੋਚਿਆ ਨਹੀਂ ਸੀ, ਜਾਂ ਉਹਨਾਂ ਨੂੰ ਅਮਰੀਕਾ ਤੇ ਇੰਨਾ ਫਖਰ ਸੀ ਕਿਉਂਕਿ ਅਮਰੀਕਾ ਨਾਲ ਪਾਕਿਸਤਾਨ ਦੇ ਸੰਬੰਧ ਉਦੋਂ ਬਹੁਤ ਚੰਗੇ ਸੀ। ਜਿਹੜੀ ਅਮਰੀਕਾ ਨੇ ਵੈਪਨਰੀ ਪਾਕਿਸਤਾਨ ਨੂੰ ਦਿੱਤੀ, ਜਿਨ੍ਹਾਂ ਦੇ ਵਿੱਚ ਪੈਟਰਨ ਟੈਂਕ ਵੀ ਸ਼ਾਮਲ ਨੇ, ਔਰ ਚਾਈਨਾ ਨਾਲ ਵੀ ਪਾਕਿਸਤਾਨ ਦੇ ਰਿਲੇਸ਼ਨ ਠੀਕ ਸੀ। ਸੋ ਬਹੁਤ ਵਾਰੀ ਇਹ ਹੁੰਦਾ ਹੈ ਕਿ ਜੰਗ ਦੇ ਵਿੱਚ ਜਦੋਂ ਤੁਸੀਂ ਕੁਝ ਚੀਜ਼ਾਂ ਐਕਸਪੈਕਟ ਹੀ ਨਹੀਂ ਕਰਦੇ, ਉਹ ਹੋ ਜਾਂਦੀਆਂ ਨੇ, ਔਰ ਚੰਗੇ ਜਨਰਲ ਇਹ ਹੁੰਦੇ ਨੇ ਜਿਹੜੇ ਇਹ ਦੇਖਦੇ ਨੇ ਵੀ ਇਹ ਵੀ ਵਾਪਰ ਸਕਦਾ। ਸੋ ਪਾਕਿਸਤਾਨ ਨੇ ਸ਼ਾਇਦ ਇਹ ਸੋਚਿਆ ਸੀ ਕਿ ਲੜਾਈ ਦਾ ਦਾਇਰਾਕਾਰ ਜਾਂ ਖੇਤਰਕਾਰ ਜੰਮੂ ਕਸ਼ਮੀਰ ਹੀ ਰਹੇਗਾ, ਔਰ ਉਹਦੇ 'ਚ ਉਹ ਸਟ੍ਰੈਟੇਜਿਕਲੀ ਵੀ ਬੈਟਰ ਪੋਜੀਸ਼ਨ 'ਚ ਸੀ, ਔਰ ਜ਼ਾਹਰ ਹੈ ਕਿ ਕਸ਼ਮੀਰ ਦੇ ਲੋਕਾਂ 'ਚ ਵੀ ਹਮਦਰਦੀ ਸੀ ਕਿਉਂਕਿ ਉਹ ਪਾਕਿਸਤਾਨ ਨੂੰ ਜੁਆਇਨ ਕਰਨਾ ਚਾਹੁੰਦੇ ਸੀ ਜੀ। ਬਿਲਕੁਲ। ਲੇਕਿਨ ਭਾਰਤ ਨੇ ਜਾਂ ਉਹਨਾਂ ਦੇ ਜਨਰਲਸ ਦੀ ਜਿਹੜੀ ਸਟ੍ਰੈਟਜੀ ਸੀ, ਉਹਨਾਂ ਨੇ ਜਿਹੜਾ ਪੰਜਾਬ ਫਰੰਟ ਸੀ ਉਹ ਖੋਲ ਦਿੱਤਾ ਪਾਕਿਸਤਾਨ ਦੇ ਖਿਲਾਫ। ਹੁਣ ਉੱਥੇ ਪਾਕਿਸਤਾਨ ਸਟ੍ਰੈਟੇਜਿਕਲੀ ਪੂਅਰ ਕੰਡੀਸ਼ਨ ਦੇ ਵਿੱਚ ਸੀ। ਹਾਲਾਂਕਿ ਜਦੋਂ ਅਸੀਂ ਉਸ ਜੰਗ ਦਾ ਕੁੱਲ ਮਿਲਾ ਕੇ ਐਨਾਲਿਸਿਸ ਕਰਦੇ, ਬਹੁਤ ਵਾਰੀ ਇੰਡੀਅਨਸ ਨੇ ਇਹਨਾਂ ਵੀ ਆਪਣਾ ਜਿਹੜਾ ਝੂਠ ਬੋਲ ਕੇ ਗੁੱਡੇ ਬੰਨੇ ਹੁੰਦੇ ਨੇ। 에ਅਰ ਫੋਰਸ ਜਿਹੜੀ ਸਟ੍ਰਾਈਕਸ ਹੋਈਆਂ, ਜੇ ਐਡਵਾਂਸਮੈਂਟ ਇੰਡੀਅਨ ਆਰਮੀ ਜਿਹੜਾ ਇੰਡੀਅਨ 에ਅਰ ਫੋਰਸ ਨੇ ਸਟ੍ਰਾਈਕ ਕੀਤਾ ਪਾਕਿਸਤਾਨੀ ਜਿੱਧਰ ਵੱਧ ਰਹੇ ਸੀ, ਤੇ 에ਅਰ ਫੋਰਸ ਦੀ ਲੜਾਈ ਦੇ ਵਿੱਚ ਜਿੰਨਾ ਮੈਨੂੰ ਥੋੜਾ ਬਹੁਤ ਲਿਮਿਟਿਡ ਪਤਾ ਹੈ, ਪਾਕਿਸਤਾਨੀ 에ਅਰ ਫੋਰਸ ਦਾ ਹੱਥ ਜਿਹੜਾ ਹੈ ਲਿਟਲ ਬਿਟ ਅਪ ਸੀ। ਗਰਾਊਂਡ ਦੇ ਉੱਤੇ ਜ਼ਰੂਰ ਕਿਉਂਕਿ ਜਿਹੜਾ ਇਹ ਵੈਸਟਰਨ ਫਰੰਟ ਸੀ, ਉਸ ਦੇ ਉੱਤੇ ਪੰਜਾਬ ਵੱਲੋਂ ਇੰਡੀਅਨ ਆਰਮੀ ਨਿਕਲੀ, ਇਛੋਗਿਲ ਨਹਿਰ ਤੱਕ ਪਹੁੰਚ ਗਈ, ਔਰ ਉਹ ਨਹਿਰ ਸੀ ਜਿੱਥੇ ਕਿ ਲਾਹੌਰ ਜਿਹੜਾ ਹੈ ਉਹ ਪੈਰਾਂ ਦੇ ਵਿੱਚ ਪਿਆ ਸੀ।
ਜੀ ਸੋ ਜ਼ਾਹਰ ਹੈ ਕਿ ਵੀ ਹੁਣ ਦੋ ਤਰੀਕੇ ਸੀ ਪਾਕਿਸਤਾਨ ਦੇ ਲਈ, ਜਾਂ ਤਾਂ ਉਹ ਲਾਹੌਰ ਨੂੰ ਜਿਹੜਾ ਹੈ ਉਹ ਖਾਲੀ ਕਰ ਦਿੰਦੇ ਜਾਂ ਲਾਹੌਰ ਸਰੈਂਡਰ ਕਰਨ ਲਈ ਤਿਆਰ ਰਹਿੰਦੇ। ਔਰ ਜਿਵੇਂ ਮੈਨੂੰ ਥੋੜਾ ਬਹੁਤ ਜਾਨੀ ਕਿ ਇਨਸਾਈਡ ਵਾਕਫੀਅਤ ਹੈ ਕਿ ਚਾਈਨਾ ਤੱਕ ਜਦੋਂ ਪਹੁੰਚ ਕੀਤੀ ਪਾਕਿਸਤਾਨ ਨੇ ਕਿ ਕੀ ਹੈ, ਉਹਨਾਂ ਨੇ ਕਿਹਾ ਵੀ ਛੱਡ ਦਿਓ ਲਾਹੌਰ ਔਰ ਫਿਰ ਇਹਨਾਂ ਨੂੰ ਡਰੈਗ ਕਰ ਲਓ ਆਰਮੀ ਨੂੰ ਇਨ ਐਂਡ ਦੈਨ ਫਾਈਟ ਬੈਕ, ਫਿਰ ਇਹਨਾਂ ਨੂੰ ਕਰੋ। ਸੋ ਲਾਹੌਰ, ਜਿਵੇਂ ਕੱਲ ਵੀ ਅਸੀਂ ਗੱਲਬਾਤ ਕਰ ਰਹੇ ਸੀ ਕਿ ਪਾਕਿਸਤਾਨ ਦੇ ਲਈ ਇਹ ਸਿਰਫ ਇੱਕ ਰਾਜਧਾਨੀ ਨਹੀਂ ਹੈ, ਉਹ ਇੱਕ ਸਿਵਲਾਈਜੇਸ਼ਨ ਦਾ ਸੈਂਟਰ ਔਰ ਦਿਲ ਹੈ। ਬੇਸ਼ੱਕ ਲਾਹੌਰ ਪਾਕਿਸਤਾਨ ਦੀ ਰਾਜਧਾਨੀ ਨਹੀਂ ਹੈ, ਇਸਲਾਮਾਬਾਦ ਹੈ। ਸੋ ਮੇਰਾ ਖਿਆਲ ਹੈ ਵੀ ਇਸ ਮਾਮਲੇ 'ਚ ਲੌਂਗ ਡਰਾਨ ਬੈਟਲ ਹੁੰਦੀ ਤੇ ਸ਼ਾਇਦ ਇੰਡੀਅਨਸ ਲਈ ਉਸ ਹੌਸਟਾਈਲ ਕਰਾਊਡ ਦੇ ਵਿੱਚ ਜਾਂ ਹੌਸਟਾਈਲ ਟੈਰੀਟਰੀ 'ਚ ਉਹ ਬਹੁਤੀ ਦੇਰ ਸਰਵਾਈਵ ਨਾ ਕਰਦੇ। ਪਰ ਪਾਕਿਸਤਾਨ ਲਈ ਲਾਹੌਰ ਅਹਿਮ ਸੀ ਔਰ ਇਧਰੋਂ ਅਮਰੀਕਾ ਦਾ ਪ੍ਰੈਸ਼ਰ ਜਿਹੜਾ ਹੈ ਉਹ ਇੰਨਾ ਜ਼ਿਆਦਾ ਪਾਕਿਸਤਾਨ ਦੇ ਉੱਤੇ ਪਿਆ ਕਿਉਂਕਿ ਪੈਟਰਨ ਟੈਂਕ ਚੱਲੇ ਨਹੀਂ, ਫੇਲ ਹੋਏ। ਸੋ ਉਹਨਾਂ ਨੂੰ ਲੱਗਦਾ ਸੀ ਵੀ ਜਿਹੜਾ ਸਾਡੇ ਵੈਪਨ ਨੇ ਜਾਂ ਦੂਜੇ ਨੇ ਉਹਨਾਂ ਦਾ ਜਲੂਸ ਨਿਕਲ ਰਿਹਾ। ਔਰ ਦੂਸਰਾ ਸ਼ਾਇਦ ਉਹ ਇਹ ਵੀ ਸਮਝਦੇ ਸੀ ਕਿ ਇੰਡੀਆ ਦੇ ਕੋਲ ਕਿਉਂਕਿ ਰਿਲੇਟਿਵਲੀ ਬੈਟਰ ਇਕਵਿਪਮੈਂਟ ਹੈ, ਪਾਕਿਸਤਾਨ ਦੀ ਇਕਵਿਪਮੈਂਟ ਮੁੱਕ ਰਹੀ ਹੈ ਔਰ ਇਹਨਾਂ ਨੇ ਕਦੇ ਐਕਸੈਪਟ ਨਹੀਂ ਕੀਤਾ ਪਾਕਿਸਤਾਨ ਦੀ ਹੋਂਦ ਨੂੰ। ਇਹ ਨਾ ਹੋਏ ਕਿ ਵੀ ਪਾਕਿਸਤਾਨ ਦਾ ਇਹ ਬਿਲਕੁਲ ਹੀ ਮਲੀਆ ਮੇੜ ਕਰ ਦੇਣ। ਸੋ ਉਹਨਾਂ ਹਾਲਾਤਾਂ 'ਚ ਜਿਹੜੀ ਗੱਲ ਹੁਣ ਮੈਂ ਫਾਈਨਲ ਕਰਨ ਲੱਗਾ ਕਿ ਜਦੋਂ ਪਾਕਿਸਤਾਨ ਦੇ ਉੱਤੇ ਅਮਰੀਕਨ ਪ੍ਰੈਸ਼ਰ ਸੀ, ਅਮਰੀਕਾ ਦਾ ਪ੍ਰੈਜ਼ੀਡੈਂਟ ਉਸ ਵੇਲੇ ਜਿਹੜਾ ਲਿੰਡਨ ਜੌਨਸਨ ਸੀ ਜੀ, ਔਰ ਸ਼ਾਸਤਰੀ ਨੇ ਜਿਹੜਾ ਜੌਨਸਨ ਨੂੰ ਚਿੱਠੀ ਲਿਖੀ ਔਰ ਉਹਦੇ 'ਚ ਉਹਨੇ ਕਿਹਾ ਕਿ ਨਿਊ ਦਿੱਲੀ ਇਜ਼ ਵਿਲਿੰਗ ਟੂ ਐਗਰੀ ਟੂ ਐਨ ਅਨਕੰਡੀਸ਼ਨਲ ਸੀਜ਼ਫਾਇਰ। ਹੁਣ ਜਦੋਂ ਨੁਕਸਾਨ ਇਹਨਾਂ ਦਾ ਵੀ ਹੋ ਰਿਹਾ ਸੀ, ਭਾਵੇਂ ਐਡਵਾਂਸ ਹੋਏ ਪੰਜਾਬ ਫਰੰਟ ਤੋਂ, ਲੇਕਿਨ ਜਿਵੇਂ ਮੈਂ ਕਿਹਾ ਵੀ 에ਅਰ ਫੋਰਸ ਦਾ ਪਾਰਟ ਨੁਕਸਾਨ ਕਰ ਰਹੇ ਸੀ ਇਹਨਾਂ ਦਾ। ਸੋ ਉਹਨਾਂ ਨੇ ਕਿਹਾ ਜੀ ਅਸੀਂ ਯੂਨੀਲੇਟਰਲ ਸੀਜ਼ਫਾਇਰ ਕਰ ਰਹੇ ਹਾਂ। ਔਰ ਮੈਂ ਇਹ ਪੜਨ ਤੋਂ ਬਾਅਦ ਹਾਲਾਂ ਜ਼ੁਲਫਕਾਰ ਅਲੀ ਭੁੱਟੋ ਦੇ ਮਾਮਲੇ 'ਚ ਮੇਰਾ ਬਹੁਤ ਵਾਰ ਪਹਿਲਾਂ ਵੀ ਪੋਜ਼ਿਟਿਵ ਹੈ ਉਹਦੀ ਸਟੇਟਸਮੈਨਸ਼ਿਪ ਦੇ ਹਵਾਲੇ ਨਾਲ ਜਾਂ ਜਿਵੇਂ ਉਹ ਚੈਲੰਜ ਕਰਦਾ ਸੀ, ਲੇਕਿਨ ਇਹ ਜਿਹੜੀ ਡੀਕਲਾਸੀਫਾਈਡ ਇਨਫੋਰਮੇਸ਼ਨ ਤੋਂ ਬਾਅਦ ਭੁੱਟੋ ਦੇ ਵਿੱਚ ਫਾਈਟ ਦਾ ਦਮ ਕਿੰਨਾ ਸੀ ਉਹ ਇਸ ਤੋਂ ਜ਼ਾਹਰ ਹੁੰਦਾ ਹੈ। ਭੁੱਟੋ ਦਾ ਇਹ ਸੀ ਅਮਰੀਕਾ ਨੇ ਜਦੋਂ ਪ੍ਰੈਸ਼ਰ ਪਾਇਆ ਕਿ ਵੀ ਸੀਜ਼ਫਾਇਰ ਕਰ ਲਓ ਵੀ ਇੰਡੀਆ ਵਿਲਿੰਗ ਹੈ ਅਨਕੰਡੀਸ਼ਨਲ, ਤੇ ਭੁੱਟੋ ਦਾ ਇਹ ਕਹਿਣਾ ਸੀ ਕਿ ਵੀ ਇਹ ਸੀਜ਼ਫਾਇਰ ਤਾਂ ਹੀ ਅਸੀਂ ਐਕਸੈਪਟ ਕਰਾਂਗੇ ਜੇ ਇਸ ਕੰਡੀਸ਼ਨ ਦੇ ਵਿੱਚ ਇਹ ਕੰਡੀਸ਼ਨ ਵੀ ਹੋਏ ਕਿ ਜੰਮੂ ਕਸ਼ਮੀਰ ਦੇ ਵਿੱਚ ਪਲੇਬਸਾਈਟ ਕਰਵਾਇਆ ਜਾਏਗਾ, ਰਾਇਸ਼ੁਮਾਰੀ ਕਰਵਾਈ ਜਾਏਗੀ, ਜਿਹੜੀ ਹੈ ਲੋਕਾਂ ਦੀ ਮਰਜ਼ੀ ਲਈ ਜਾਏਗੀ। ਇੰਡੀਆ ਉਸ ਲਈ ਰਾਜ਼ੀ ਨਹੀਂ ਸੀ। ਔਰ ਜਿਹੜੀ ਗੱਲ ਇਸ ਸਾਰੇ 'ਚ ਅਸੀਂ ਦੇਖਦੇ ਹਾਂ ਕਿ 16 ਸਤੰਬਰ 1965 ਨੂੰ ਸ਼ਾਸਤਰੀ ਨੇ ਚਿੱਠੀ ਲਿਖੀ ਜੌਨਸਨ ਨੂੰ ਕਿ ਬਈ ਅਸੀਂ ਜਿਹੜਾ ਸੀਜ਼ਫਾਇਰ ਮੰਨਦੇ ਪਰ ਅਸੀਂ ਹੁਣ ਜਿਹੜਾ ਪਲੇਬਸਾਈਟ ਹੈ ਜਾਂ ਰਾਇਸ਼ੁਮਾਰੀ ਹੈ ਉਹ ਅਸੀਂ ਨਹੀਂ ਕਰਵਾਵਾਂਗੇ ਕਿਉਂਕਿ ਉਹਦਾ ਜਿਹੜੀ ਹੈ ਆਪਸ਼ਨ ਉਹ ਖਤਮ ਹੋ ਗਈ ਹੈ। ਪਰ ਹੁਣ ਮੈਂ ਜਿਹੜੀ ਸਟੇਟਮੈਂਟ ਐਗਜ਼ੈਕਟਲੀ ਸ਼ਾਸਤਰੀ ਨੇ ਕਿਵੇਂ ਜਸਟੀਫਾਈ ਕੀਤਾ ਜੇ ਅਸੀਂ ਰਾਇਸ਼ੁਮਾਰੀ ਕਿਉਂ ਨਹੀਂ ਕਰਵਾਉਣਾ ਚਾਹੁੰਦੇ, ਉਹਦੇ 'ਚ ਉਹਨੇ ਇਹ ਕਿਹਾ ਇਨ ਹਿਜ਼ ਲੈਟਰ ਟੂ ਜੌਨਸਨ, ਸ਼ਾਸਤਰੀ ਰੋਟ, ਇਹ ਹੁਣ ਡੀਕਲਾਸੀਫਾਈਡ ਇਨਫੋਰਮੇਸ਼ਨ ਹੈ, I should like to state quite categorically that there can be no further question of any plebiscite to ascertain the wishes of the people of Jammu and Kashmir. ਕਿ ਅਸੀਂ ਮੈਂ ਇਹ ਬਿਲਕੁਲ ਇਹ ਜੌਨਸਨ ਨੂੰ ਕਹਿ ਰਿਹਾ ਅਮਰੀਕੀ ਪ੍ਰੈਜ਼ੀਡੈਂਟ ਨੂੰ ਕਿ ਅਸੀਂ ਬਿਲਕੁਲ ਮੈਂ ਦੱਸ ਦੇਣਾ ਚਾਹੁੰਦਾ ਵੀ ਅਸੀਂ ਕੋਈ ਜੰਮੂ ਕਸ਼ਮੀਰ ਦੇ ਵਿੱਚ ਪਲੇਬਸਾਈਟ ਨਹੀਂ ਕਰਾਵਾਂਗੇ। ਹੁਣ ਉਹਦਾ ਉਹਨੇ ਰੀਜ਼ਨ ਦਿੱਤਾ, ਦਾ ਰੀਜ਼ਨ why when in 1947 we first went to Security Council with a complaint of aggression against Pakistan, we made a unilateral promise of having a plebiscite in the state of Jammu and Kashmir was that at that time state had no democracy, having been under the rule of prince in the British days, and we were anxious ourselves to be satisfied that the people as distinct from the ruler genuinely favored accession to India. ਤੁਸੀਂ ਹੁਣ ਇਹ ਹੈ ਫਰੇਮ ਦੀ ਜਿਹੜੀ ਮੈਂ ਕਿਹਾ ਕਿ ਇੰਟੈਗ੍ਰਿਟੀ ਦਾ ਨਾ ਹੋਣਾ ਇਨਕਲੂਡਿੰਗ ਇਸ ਸ਼ਾਸਤਰੀ 'ਚ। ਉਹ ਇਹ ਕਹਿੰਦਾ ਜੀ ਅਸੀਂ 47 'ਚ ਇਸ ਲਈ ਸਿਕਿਉਰਿਟੀ ਕੌਂਸਲ 'ਚ ਗਏ ਸੀ ਪਾਕਿਸਤਾਨ ਦੇ ਹਮਲੇ ਦੇ ਖਿਲਾਫ ਸ਼ਿਕਾਇਤ ਲੈ ਕੇ, ਔਰ ਅਸੀਂ ਆਪਣੇ ਤੌਰ ਤੇ ਜਿਹੜਾ ਜੰਮੂ ਕਸ਼ਮੀਰ 'ਚ ਰਾਇਸ਼ੁਮਾਰੀ ਕਰਵਾਉਣਾ ਇਸ ਲਈ ਮੰਨਿਆ ਸੀ ਕਿਉਂਕਿ ਜੰਮੂ ਕਸ਼ਮੀਰ 'ਚ ਡੈਮੋਕ੍ਰੇਸੀ ਨਹੀਂ ਸੀ, ਉੱਥੇ ਇੱਕ ਸ਼ਹਿਜ਼ਾਦੇ ਦਾ ਰਾਜ ਸੀ ਔਰ ਅਸੀਂ ਇਸ ਪਾਰਟ ਨੂੰ ਲੈ ਕੇ ਸੰਤੁਸ਼ਟ ਨਹੀਂ ਸੀ ਕਿ ਜਿਹੜੇ ਲੋਕ ਨੇ ਉਹ ਕੀ ਚਾਹੁੰਦੇ ਨੇ, ਵੈਦਰ ਭਾਰਤ ਦੇ ਨਾਲ ਉਹ ਰਲਣਾ ਚਾਹੁੰਦੇ ਨੇ ਕਿ ਨਹੀਂ। ਹੁਣ ਇਹ ਕਹਿਣ ਤੋਂ ਬਾਅਦ ਹੁਣ ਉਹਦਾ ਸੈਕੰਡ ਜਿਹੜਾ ਫਰੇਬੀ ਉਸ ਦੀ ਜਿਹੜੀ ਹੈ ਦਲੀਲ ਹੈ, ਐਵਰ ਸਿੰਸ the accession of the state we have been building up
ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਕਿ ਜਦੋਂ ਦਾ ਜੰਮੂ ਕਸ਼ਮੀਰ ਭਾਰਤ ਦੇ ਨਾਲ ਰਲਿਆ ਉੱਥੇ ਅਸੀਂ ਲੋਕਤੰਤਰੀ ਸੰਸਥਾਵਾਂ ਬਿਲਡ ਕਰ ਰਹੇ ਹਾਂ। देयर हैव बीन 3 जनरल इलैक्शंस इन कंडीशंस ऑफ फ्रीडम कि उत्थे आज़ादी दे नाल 3 जड़ियां ने आम चोणां होईयां ने। The results of these elections have demonstrated clearly that the people of Jammu and Kashmir have accepted their place in the Indian Union कि जी चोणां च इन्नियां होईयां लोकां ने दस दित्ता है कि वो भारत दे नाल इल्हाक होण दे विच बहुत खुश ने। I should like to state quite categorically that there can be no further question of any plebiscite to ascertain the wishes of the people of Jammu and Kashmir, Shastri wrote। उन्होंने कहा जी मैं बिल्कुल स्पष्ट कर देना चाहता भी जम्मू कश्मीर च असीं बिल्कुल हुण राय शुमारी नहीं कर। ये लाल बहादुर शास्त्री मोस्ट ईमानदार बंदा है जी जिहड़ा ये कहंदा जी असीं जिहड़ा ਉਹ ਕਰਵਾਣਾ ਸੀ ਪਰ ਹੁਣ ਅਸੀਂ 3 ਵਾਰੀ ਚੋਣਾਂ ਕਰਵਾਈਆਂ ਲੋਕਾਂ ਨੇ ਬਿਲਕੁਲ ਕੀਤਾ। ਹੁਣ ਲੋਕ ਤਾਂ ਇੰਡੀਆ ਨੂੰ ਚਾਹੁੰਦੇ ਨੇ। ਸੋ ਇੱਕ ਪਾਸੇ ਇਹ ਸਟੈਂਡ ਸੀ ਪਰ ਪਾਕਿਸਤਾਨ ਰਿਲੇਟਿਵਲੀ ਲੂਜ਼ਰ ਗਰਾਊਂਡ ਤੇ ਖੜਾ ਸੀ ਔਨ ਦਾ ਗਰਾਊਂਡ ਪੰਜਾਬ ਦੇ ਵਿੱਚ ਪੰਜਾਬ ਫਰੰਟ ਤੋਂ ਉਹਨਾਂ ਦੇ ਐਡਵਾਂਸਮੈਂਟ। ਪਰ ਜਿਹੜੀ ਗੱਲ ਭੁੱਟੋ ਦੀਆਂ ਸਟੇਟਮੈਂਟਸ 2-3 ਕਿ ਵੀ ਉਹ ਕਿੰਨਾ ਡਿਫਾਈਂਡ ਸੀ ਇਸ ਲਈ ਕਿ ਅਸੀਂ ਇਸ ਗੱਲ ਨੂੰ ਨਹੀਂ ਮੰਨਣਾ ਉਹਦੇ ਚ ਉਹਨੇ ਕਿਹਾ। ਔਰ ਇਹ ਮੈਕਨੋਟੀ ਨੇ ਜਿਹੜਾ ਉੱਥੇ ਐਂਬੈਸਡਰ ਸੀ ਅਮਰੀਕਾ ਦਾ ਪਾਕਿਸਤਾਨ ਦੇ ਵਿੱਚ ਉਹਦਾ ਨਾਂ ਸੀ ਵਾਲਟਰ ਪੈਟਰਿਕ ਮੈਕਨੋਟੀ। ਉਹਨੇ ਜਦੋਂ ਕੇਬਲ ਭੇਜੀ ਉਹਨੇ ਕਿਹਾ ਵੀ ਭੁੱਟੋ ਇਹਦੇ ਤੇ ਕੀ ਕਹਿੰਦਾ ਜੀ। Makoni wrote in a cable that the Pakistan Foreign Minister Zulfikar Ali Bhutto conceded that because of India opening the battlefront in Punjab, attrition was already becoming a problem for the Pakistani forces, and attrition would soon have a ruinous effect on the country's ability to defend itself if the US decision not reversed। ਜੇ ਅਮਰੀਕਾ ਨੇ ਸਾਡੇ ਹੱਕ 'ਚ ਨਾ ਖਲੋਤੇ ਹੋ ਤੇ ਫਿਰ ਅਸੀਂ ਲੂਜ਼ ਕਰ ਰਹੇ ਹਾਂ। ਪੰਜਾਬ ਫਰੰਟ ਖੋਲ ਦਿੱਤਾ ਉੱਥੇ ਅਸੀਂ ਲੂਜ਼ਰ ਹੋਵਾਂਗੇ। ਪਰ ਮੈਂ ਉਹ ਡਿਫਾਈਂਸ ਦੀ ਗੱਲ ਕਰਦਾ। Bhutto said Pakistan would fight on to finish with sticks and stones and with bare hands if necessary ਕਿ ਪਰ ਅਸੀਂ ਗਿਵਨ ਨਹੀਂ ਕਰਾਂਗੇ। ਅਸੀਂ ਜਿਹੜਾ ਉਹ ਡਾਂਗਾਂ ਨਾਲ ਲੜਾਂਗੇ ਪੱਥਰਾਂ ਨਾਲ ਲੜਾਂਗੇ ਖਾਲੀ ਹੱਥਾਂ ਨਾਲ ਲੜਾਂਗੇ ਜੇ ਲੋੜ ਪਈ। But their ability to hold back Indian attack would be vitally undermined by this US blow of imposing armed sanctions। ਅਮਰੀਕਾ ਨੇ ਕਿਹਾ ਸੀ ਕਿ ਜੇ ਪਾਕਿਸਤਾਨ ਹੁਣ ਸੀਜ਼ਫਾਇਰ ਨਹੀਂ ਮੰਨਦਾ ਤੇ ਅਸੀਂ ਪਾਕਿਸਤਾਨ ਨੂੰ ਹਥਿਆਰ ਨਹੀਂ ਦੇਵਾਂਗੇ ਹਥਿਆਰਾਂ ਦੀ ਪਾਬੰਦੀ। ਉਹਨੇ ਕਿਹਾ ਜੀ ਠੀਕ ਹੈ ਤੁਸੀਂ ਪਾਬੰਦੀ ਲਾ ਲਓ ਪਰ ਅਸੀਂ ਹੱਥਾਂ ਨਾਲ ਡਾਂਗਾਂ ਨਾਲ ਵੱਟਿਆਂ ਨਾਲ ਅਸੀਂ ਲੜਾਂਗੇ। ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਵੀ he said the Pakistanis would sell all their possessions even their family heirlooms in order to get the means to continue the struggle until the Indian invasion repulsed and Kashmiri rights established ਕਿ ਅਸੀਂ ਆਪਣੀਆਂ ਘਰਾਂ ਦੀਆਂ ਸਾਰੀਆਂ ਚੀਜ਼ਾਂ ਵੇਚ ਦਿਆਂਗੇ ਅਸੀਂ ਆਪਣੀਆਂ ਖੱਡੀਆਂ ਵੀ ਵੇਚ ਦਿਆਂਗੇ ਜਿਹੜੇ ਕੱਪੜਾ ਬੁਣਨ ਵਾਲੇ ਨੇ ਔਰ ਅਸੀਂ ਜਿਹੜਾ ਇਸ ਸਟਰਗਲ ਨੂੰ ਜਾਰੀ ਰੱਖਾਂਗੇ ਜਦੋਂ ਤੱਕ ਅਸੀਂ ਭਾਰਤ ਦੇ ਹਮਲੇ ਦਾ ਮੂੰਹ ਤੋੜਵਾਂ ਜਵਾਬ ਨਹੀਂ ਦਿੰਦੇ ਤੇ ਕਸ਼ਮੀਰੀਆਂ ਦੇ ਹੱਕ ਜਿਹੜੇ ਨੇ ਉਹ ਸਥਾਪਿਤ ਨਹੀਂ ਹੁੰਦੇ। ਸੀਜ਼ ਫਾਇਰ ਔਰ ਉਹਨੇ ਫਿਰ ਸੋਲੂਸ਼ਨ ਦਿੱਤਾ ਔਰ ਮੈਂ ਸਮਝਦਾ ਵੀ ਇਹ ਸੋਲੂਸ਼ਨ ਸੀ ਕਿ ਪਾਕਿਸਤਾਨੀ ਰੂਲਰਸ ਨੂੰ ਜਾਂ ਨੈਗੋਸ਼ੀਏਟਰਸ ਨੂੰ ਸਟਿਕ ਕਰਨਾ ਚਾਹੀਦਾ ਜਿਸ ਦੇ ਬਾਰੇ ਉਹਨੇ ਕਿਹਾ ceasefire must form part of final Kashmir settlement along lines ਕਿ ceasefire ਹੋਏ ਪਰ ਇਹ ਸ਼ਰਤਾਂ ਵੀ ਮੰਨੀਆਂ ਜਾਣ। ਇੰਡੀਆ ਐਂਡ ਪਾਕਿਸਤਾਨ ਵੈਕੇਟ ਟੈਰੀਟਰੀ ਕਿ ਭਾਰਤ ਜਿਹੜਾ ਆਪਣੇ ਕਬਜ਼ੇ ਵਾਲੇ ਕਸ਼ਮੀਰ ਚੋਂ ਨਿਕਲੇ ਅਸੀਂ ਆਪਣੇ ਕਸ਼ਮੀਰ ਚੋਂ ਜਿਹੜਾ ਉਹਨੂੰ ਖਾਲੀ ਕਰਦੇ ਜੀ। UN administration of law and order for period of approximately 6 months ਕਿ ਦੋਨੋਂ ਕਸ਼ਮੀਰਾਂ ਦੇ ਵਿੱਚ ਜਿਹੜਾ ਯੂਨਾਈਟਿਡ ਨੇਸ਼ਨਸ 6 ਮਹੀਨੇ ਦੇ ਲਈ ਆ ਕੇ ਉੱਥੇ ਜਿਹੜਾ ਉਹ ਸਾਰੇ ਐਡਮਿਨਿਸਟ੍ਰੇਸ਼ਨ ਨੂੰ ਸੰਭਾਲੇ। ਸੀ plebiscite within precisely stipulated time ਔਰ ਇਹ ਐਲਾਨ ਕੀਤਾ ਜਾਏ ਕਿ ਇੰਨੇ ਸਮੇਂ ਦੇ ਵਿੱਚ ਉੱਥੇ ਰਾਏ ਸ਼ੁਮਾਰੀ ਕਰਵਾ ਕੇ ਲੋਕਾਂ ਦੀ ਰਾਏ ਜਾਣੀ ਜਾਏਗੀ। ਵਿਦਆਊਟ ਦੈਟ ਦੇਅਰ ਕੈਨ ਬੀ ਨੋ ਸੋਲੂਸ਼ਨ। ਉਹਨੇ ਕਿਹਾ ਜੀ ਇਸ ਤੋਂ ਬਿਨਾਂ ਕੋਈ ਹੱਲ ਨਹੀਂ ਹੋਏਗਾ। I said India not able to agree to that now and Bhutto responded ਹੁਣ ਐਂਬੈਸਡਰ ਕਹਿ ਰਿਹਾ ਵੀ ਮੈਂ ਕਿਹਾ ਜੀ ਇੰਡੀਆ ਨੇ ਤਾਂ ਸ਼ਰਤਾਂ ਨਹੀਂ ਮੰਨਣੀਆਂ ਜੀ ਪਰ ਫਿਰ Bhutto ਨੇ ਅੱਗੋਂ ਕਿਹਾ Bhutto said people of Kashmir alone must decide and no solution is complete without people of Kashmir expressing right of self determination ਕਿ ਕੋਈ ਹੱਲ ਮਨਜ਼ੂਰ ਨਹੀਂ ਜਦੋਂ ਤੱਕ ਕਸ਼ਮੀਰੀ ਜਿਹੜੇ ਨੇ ਉਹ ਸਵੈ ਨਿਰਣੇ ਦਾ ਹੱਕ ਉਹਨਾਂ ਨੂੰ ਨਹੀਂ ਮਿਲਦਾ। This is battle of survival for Pakistan ਇਹ ਸਾਡੇ ਲਈ ਜੀਵਨ ਮੌਤ ਦਾ ਸਵਾਲ ਹੈ
ਵੀ ਮਸਟ ਬੀ ਈਦਰ ਡੀਗ੍ਰੇਡਡ ਐਜ਼ ਅ ਨੇਸ਼ਨ ਔਰ ਪ੍ਰੀਵੇਲ, ਜਾਂ ਅਸੀਂ ਬਿਲਕੁਲ ਨਹੀਂ ਰਵਾਂਗੇ ਜਾਂ ਅਸੀਂ ਆਪਣੀ ਥਾਂ ਬਣਾਵਾਂਗੇ। ਵੀ ਪ੍ਰੀਪੇਅਰਡ ਫਾਈਟ ਟੂ ਫਿਨਿਸ਼, ਕਿ ਅਸੀਂ ਜਿਹੜਾ ਆਰ ਨਹੀਂ ਕਿਹਾ ਉਹਨਾਂ ਨੇ, ਸੋ ਉਹ ਐਗਜ਼ੈਕਟ ਵਰਡਿੰਗ ਹੋਏਗੀ ਟੈਲੀਗ੍ਰਾਮ ਦੀ, ਕਿ ਅਸੀਂ ਅਖੀਰਲੇ ਸਾਹ ਤੱਕ ਫਾਈਟ ਟੂ ਫਿਨਿਸ਼ ਤਿਆਰ ਹੈ। ਔਰ ਅਖੀਰਲਾ ਉਹਨਾਂ ਦਾ ਜੁਮਲਾ ਸੀ, ਯੂ ਕੈਨ ਨਾਟ ਡਿਸਟਰੋਏ ਪੀਪਲ ਐਂਡ देयर ਸਪਿਰਿਟ ਬਾਈ ਵਨ ਬੈਟਲ ਇਨ ਲਾਹੌਰ। ਉਹਨੇ ਕਿਹਾ ਜੀ ਜੇ ਲਾਹੌਰ ਵੀ ਹੁੰਦਾ, ਇੱਕ ਲਾਹੌਰ ਦੀ ਲੜਾਈ, ਤੁਸੀਂ ਲੋਕਾਂ ਦੀ ਜਿਹੜੀ ਸਪਿਰਿਟ, ਔਰ ਯੂ ਕੈਨ ਨਾਟ ਡਿਸਟਰੋਏ ਪੀਪਲ, ਤੁਸੀਂ ਲੋਕਾਂ ਨੂੰ ਔਰ ਉਹਨਾਂ ਦੀ ਸਪਿਰਿਟ ਨੂੰ ਡਿਸਟਰੋਏ ਨਹੀਂ ਕਰ ਸਕਦੇ। ਸੋ ਹਾਲਾਂਕਿ ਇਨ ਦਾ ਐਂਡ ਅਮਰੀਕਨ ਪ੍ਰੈਸ਼ਰ ਇੰਨਾ ਕੁ ਬਿਲਟ ਹੋਇਆ ਕਿ ਪਾਕਿਸਤਾਨ ਨੂੰ ਜਿਹੜਾ ਉਹ ਸੀਜ਼ ਫਾਇਰ ਲਈ ਮੰਨਣਾ ਪਿਆ, ਔਰ ਜਿਹੜਾ ਤਾਸ਼ਕੰਦ ਸਮਝੌਤਾ ਫਿਰ ਉਹ ਰਸ਼ੀਆ ਨੇ ਕਰਵਾਇਆ। ਸ਼ਾਇਦ ਅਮਰੀਕਾ ਤੋਂ ਪਾਕਿਸਤਾਨ ਫਿਰ ਮੰਨਿਆ ਨਹੀਂ ਹੋਣਾ, ਉਸ ਤੋਂ ਅੱਗੇ ਰਸ਼ੀਆ ਵਿੱਚ ਆ ਗਿਆ ਸੋਵੀਅਤ ਯੂਨੀਅਨ ਜੀ। ਉਸ ਦੇ ਥੱਲੇ ਜਿੰਨੀ ਟੈਰੀਟਰੀ ਇੰਡੀਆ ਨੇ ਪਾਕਿਸਤਾਨ ਦੀ ਫਤਿਹ ਕੀਤੀ ਸੀ ਉਹ ਪਾਕਿਸਤਾਨ ਨੂੰ ਵਾਪਸ ਕਰ ਦਿੱਤੀ, ਔਰ ਜਿਹੜੀ ਪਾਕਿਸਤਾਨ ਨੇ ਇੰਡੀਆ ਦੀ ਲਈ ਸੀ, ਖਾਸ ਤੌਰ ਤੇ ਕਸ਼ਮੀਰ, ਛੰਭ ਜੋੜੀਆਂ ਦੂਜੇ, ਉਹ ਪਾਕਿਸਤਾਨ ਨੇ ਵਾਪਸ ਕਰ ਦਿੱਤੀ। ਸੋ ਜੈਸੇ ਥੇ ਵਾਲੀ ਸਿਚੁਏਸ਼ਨ ਰਹੀ। ਪਰ ਇਸ ਡੀਕਲਾਸੀਫਾਈਡ ਇਨਫੋਰਮੇਸ਼ਨ ਚੋਂ ਦੋ ਚੀਜ਼ਾਂ, ਜਿਵੇਂ ਮੈਂ ਕਿਹਾ, ਇੱਕ ਪਾਸੇ ਲਾਲ ਬਹਾਦਰ ਸ਼ਾਸਤਰੀ ਜਿਹਦੀ ਇੰਟੈਗ੍ਰਿਟੀ ਦੀ ਬੜੀ ਗੱਲ ਹੁੰਦੀ ਹੈ, 17 ਸਾਲ ਬਾਅਦ ਤੋਂ ਮੁੱਕਰ ਰਿਹਾ ਔਰ ਕਹਿ ਰਿਹਾ ਜੀ ਅਸੀਂ ਚੋਣਾਂ ਕਰਾ ਲਈਆਂ, ਲੋਕ ਬੜੇ ਸੰਤੁਸ਼ਟ ਨੇ। ਔਰ ਭੁੱਟੋ ਦੀ ਡਿਫਾਈਂਸ, ਕਿ ਉਸ ਹਾਲਤ 'ਚ ਵੀ ਜਦੋਂ ਲਾਹੌਰ ਦੀ ਬਰੂਹਾਂ ਦੇ ਉੱਤੇ ਆ ਕੇ ਇੰਡੀਅਨ ਆਰਮੀ ਖੜੀ ਹੈ, ਇਹ ਇੱਕ ਲੀਡਰ ਦੀ ਗੱਲ ਹੁੰਦੀ। ਵੱਖਰੀ ਗੱਲ ਹੈ ਵੀ ਉਸ ਵੇਲੇ ਪ੍ਰੈਜ਼ੀਡੈਂਟ ਨਹੀਂ ਸੀ, ਉਹ ਫੋਰਨ ਮਿਨਿਸਟਰ ਸੀ। ਔਰ ਇਹ ਜਿਹੜੀ ਹੈ ਇਹ ਗੱਲ ਦੱਸਦੀ ਹੈ ਕਿ ਵੀ ਜਦੋਂ ਲੋਕ ਜਾਗੇ ਹੋਣ ਔਰ ਕਸ਼ਮੀਰੀਆਂ ਦੇ ਹੱਕਾਂ ਲਈ, ਜੇ ਅੱਜ ਇੰਡੀਅਨ ਗਵਰਨਮੈਂਟ ਸਰਤਾਜ ਅਜ਼ੀਜ਼ ਆਂਦਾ ਉਹਨੂੰ ਕਹਿ ਰਿਹਾ ਜੀ ਤੁਸੀਂ ਹੁਰੀਅਤ ਕਾਨਫਰੰਸ ਦੇ ਲੀਡਰ ਨਾਲ ਨਹੀਂ ਮਿਲ ਸਕਦੇ ਕਸ਼ਮੀਰ ਦੇ। ਪਾਕਿਸਤਾਨ ਨੇ ਜੰਗਾਂ ਲੜੀਆਂ ਹੋਈਆਂ, ਨੁਕਸਾਨ ਕਰਾਏ ਹੋਏ ਨੇ, ਔਰ ਸਟੈਂਡ ਇਹੀ ਰਿਹਾ ਕਿ ਯੂਐਨ ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੂੰ ਮੰਨੋ ਜਿਹਦੇ ਥੱਲੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਹੋਏ। ਸੋ ਅੱਜ ਇੰਨੇ ਕੁ ਨਾਲ ਹੀ ਗੁਜ਼ਾਰਾ ਕਰ ਲੈਣਾ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।